सुनना मैं तेरा मुंह लाला तेरी बवासीर राह भुली है जी बाबा टू मैं सिर्फ एक गल करना चाहता है ਉੱਥੇ ਖਲੋ ਕੇ ਦੱਸ ਦਿਓ कि मेरी बच्ची ने ਹਾਂਜੀ फोन किया मैनू ਅੱਛਾ ਉਹਦੇ ਚਲੋ ਦੂਰੋਂ ਬਰਦਾਸ਼ਤ ਨਹੀਂ ਹੁੰਦਾ ਕਿ ਕੋਲ ਬੈਠਾ ਹੈ 25 ਤੇ ਜੀ 1 ਮਿੰਟ ਮੈਨੂੰ ਪਰੇ ਹੋਣ ਦਿੰਦੀ ਜਿਗਰਾ ਉਸ ਮਾਂ ਦਾ ਜਿਹੜੀ ਇਸ ਰਿਜ਼ਲਟ ਤੋਂ ਬਾਅਦ ਵੀ ਜੀਂਦੀ ਆ ਤੁਸੀਂ ਜੰਮ ਕੇ ਕਿਹੜਾ ਮਾਂ ਸੂਬੇਦਾਰ ਨਹੀਂ ਲਾਤੀ ਸੀ ਅਜੇ ਤੱਕ ਘਰੋਂ ਬਾਹਰ ਹੀ ਨਹੀਂ ਨਿਕਲੀ ਉਹ ਹਾਂ ਤੇਰੀ ਤੇ ਫੌਰੀ ਜੰਮ ਕੇ ਗਈ ਆ ਕਹਿੰਦੀ ਮੈਂ ਕਿਸ ਮੂੰਹ ਨਾਲ ਨਿਕਲਾਂ ਆਇਆ ਵੀ ਨਖੱਤੀ ਦਿਆ ਸਬਰ ਹੀ ਕਰ ਲਾ ਤੂੰ ਤੇਰੀ ਵਿਦੇਸ਼ ਤੇ 2.5 ਤੋੜੇ ਜ਼ਾਫਰਾਂ ਲੱਗਾ ਸੀ ਦੇਖ ਤੇ ਸਹੀ ਬੱਚੀ ਮੇਰੀ ਦਾ ਆਇਆ ਟੈਲੀਫੋਨ ਕਿਹਨੂੰ ਜੀ ਜੀ ਸਮਝ ਲੱਗੀ ਕਿ ਨਹੀਂ ਹਾਂਜੀ ਹਾਂਜੀ ਇਹ ਬੱਚੀ ਨੂੰ ਕੀਤਾ ਇਹਨਾਂ ਨੇ ਤੰਗ ਹਾਂਜੀ ਹਾਂਜੀ ਫਿਰ ਨਹੀਂ ਪਾਬੰਦੀ ਆ ਡਬਲ ਸਵਾਰੀ ਤੇ ਫਿਰ ਤੇਰੀ- ਪਾਣ ਵਾਲੇ ਘੇਰ ਲੈਂਦੇ ਆ ਤੇਰੀ ਬੋ ਇਨਸਾਨੀਅਤ ਨਾਲ ਮਿਲਦੀ ਨਹੀਂ 8-9 ਭੈਣ ਭਰਾ ਕਾਲੇ ਸਿਆ ਅੱਛਾ ਇੰਜ ਸੁੱਤੇ ਪਏ ਆ ਪਰਸੀਨਾ ਆਇਆ ਤੇ ਇੰਜ ਲੱਗਾ ਬਤਾਊਆਂ ਤੇ ਪਾਣੀ ਪਾਇਆ ਹੈ ਬਤਾਉ ਨਜ਼ਰ ਆ ਗਿਆ ਜੋੜਾ ਚੈਰੀ ਦਾ ਨਜ਼ਰ ਨਹੀਂ ਆਇਆ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਆ ਹਾਂਜੀ ਕਿ ਬੱਚੀ ਨੂੰ ਤੰਗ ਕਿਉਂ ਕੀਤਾ ਹੈ ਬਸ ਜਵਾਨੀ ਮੇਰੀ ਬੱਚੀ ਮੈਨੂੰ ਫੋਨ ਐਵੇਂ ਨਹੀਂ ਕਰ ਸਕਦੀ ਮੈਂ ਤੰਗ ਨੂੰ ਨਹੀਂ ਕਰ ਸਕਦਾ ਪਾਪਾ ਟੂ ਜੀ ਵਿਆਹਤੀ ਹੈ ਬੱਚੀ ਮੈਂ ਵਿਆਹੀ ਕਾਕਾ ਗੱਲ ਵੀ ਸੁਣ ਲੈ ਪੂਰੀ ਉਹ ਕਿਦਾਂ ਬੱਚੀ ਮੇਰੀ ਇਹਨਾਂ ਨਾਲ ਦੇ ਪਿੰਡ ਚਲ ਗਈ 13 ਦਿਨ ਉੱਥੇ ਰਹਿ ਕੇ ਆਈ ਉਸ ਤੋਂ ਬਾਅਦ ਉੱਥੋਂ ਲੈ ਕੇ ਆਇਆ ਅੱਛਾ ਉਸ ਤੋਂ ਬਾਅਦ ਅਗਲੇ ਪਿੰਡ ਚਲ ਗਈ ਅੱਛਾ 19 ਦਿਨ ਬਾਅਦ ਉੱਥੋਂ ਲੈ ਕੇ ਆਇਆ ਬੱਲੇ 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 2.5 ਮਹੀਨੇ ਚਲ ਗਈ ਫੀਜਾਂ ਦੇ ਡੇਰੇ ਤੇ ਸਦਕੇ 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 ਉੱਥੇ ਤੇ ਛੁੱਟੀ ਹੀ ਕੋਈ ਨਹੀਂ ਤੇਰੀ ਭੈਣ ਵੀ ਉੱਥੇ ਮੈਂ ਵੀ ਕਿਹਾ ਮੈਂ ਕਿਹਾ ਕੁੜੀਏ ਤੈਨੂੰ ਮੈਂ ਸਜ਼ਾ ਦੇਣੀ ਆ ਅੱਛਾ ਉਹ ਮੈਂ ਦਿੱਤੀ ਫਿਰ ਸਜ਼ਾ ਹਾਂ ਅੱਛਾ ਤੇ ਫਿਰ ਮੈਨਾਂ ਵਿਆਹੀ ਆ ਫੇਰ ਤੇਰੇ ਨਾਲ ਵਿਆਹੀ ਆ ਇਹਦਾ ਮਤਲਬ ਤੁਹਾਡਾ ਰੇਸੀ ਫੈਮਿਲੀ ਨਾਲ ਤਲਕ ਆ ਔਰਤਾਂ ਤੇ ਹੁਣ ਬੱਚੀ ਨੂੰ ਤੰਗ ਕੀਤਾ ਇਹਨਾਂ ਨੇ ਰਲ ਕੇ ਜੀ ਜੀ ਸਮਝ ਲੱਗੀ ਕਿ ਨਹੀਂ ਹਾਂਜੀ ਹਾਂਜੀ ਤੇ ਮੈਂ ਇਹਨਾਂ ਦੀ ਭੈਣ ਉੱਠ ਓਏ ਖੋਤੀ ਦੇ ਪੁੱਤਾ ਉਧਰ ਚੱਲ ਪਰੇ ਸਿਰਫ ਤਲੀਮ ਦੀ ਕਮੀ ਖੋਤੀ ਦੇ ਆ ਪੁੱਤਾ ਪੱਲੇ ਤਲੀਮ ਹੁੰਦੀ ਤੈਨੂੰ ਗੁੱਸਾ ਆਉਂਦਾ ਤੂੰ ਮੈਨੂੰ ਕਹਿੰਦਾ ਇਹ ਗਦੀ ਜ਼ਾਦੇ ਕਿਹੜਾ ਗਰਕ ਕੀਤਾ ਪਿਆ ਉਹ ਗਦੀ ਵੀ ਖੋਤੀ ਹੁੰਦੀ ਉਹ ਕਿਹੜਾ ਫ੍ਰਿਜ ਨੂੰ ਕਹਿੰਦੇ ਆ ਐਟੀਕੇਟਸ ਹੁੰਦੇ ਆ ਕਿੱਥੇ ਗਿਆ ਤੇਰਾ ਪਿਓ ਮੇਰੇ ਡੈਡੀ ਸਾਹਿਬ ਜੀ ਮੇਰੇ ਪਾਪਾ ਵਾਲੇ ਸਾਹਿਬ ਭੁੰਡੀ ਉਹ ਮੇਰਾ ਯਾਰ ਬਸ ਤੇਰੇ ਨਾਲ ਖਤਮ ਹੋ ਗਈ ਆ ਉਹ ਨਹੀਂ ਮੇਰਾ ਭਰਾਵਾ ਨਾ 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 ਉਹ ਮੇਰਾ ਰੋਟਰ ਰਕਸ਼ਾ ਉਹ ਮੇਰਾ ਤੈਨੂੰ ਮੈਂ ਬੱਚੀ ਇਸ ਵਾਸਤੇ ਨਹੀਂ ਸੀ ਦਿੱਤੀ ਵੀ ਤੂੰ ਬੱਚੀ ਨੂੰ ਦੁਖੀ ਕਰੇ ਹੈ ਉਹ ਬੱਚੀ ਮੇਰੀ ਨੇ ਫੋਨ ਕੀਤਾ ਰੋ ਰੋ ਕੇ ਉਹਨੇ ਗੱਲਾਂ ਦੱਸੀਆਂ ਪਤਾ ਨਹੀਂ ਤੁਸੀਂ ਬੱਚੀ ਨਾਲ ਇਹ ਕੀ ਕੀਤਾ ਕੀ ਆ ਭਾਈ ਸਾਹਿਬ ਮਸਲਾ ਸਹੀ ਉਹ ਪੁੱਤ ਚੱਲ ਸਲਾਮ ਕਰ ਤੇਰਾ ਅੱਬਾ ਸੋਲਾ ਹੋ ਗਿਆ ਹੋ ਗਿਆ ਹੋ ਗਿਆ ਹੋ ਹੋ ਗਿਆ ਗਿਆ ਕਹਿੰਦੇ ਹੋ ਗਿਆ ਚੱਲ ਚੱਲ ਸ਼ਾਬਾਸ਼ ਚੱਲ ਗੋਡੇ ਫੜ ਮੈਂ ਕਹਿੰਦਾ ਤੇਰਾ ਸਲਾਮ ਨਾਲ ਤਲਕ ਹੀ ਆ ਕਹਿੰਦਾ ਉਹ ਗੋਡੇ ਫੜ ਮਿੰਤ ਕਰ ਉਹਨਾਂ ਦੀ ਅੱਗੇ ਜੰਪ ਆ ਟਾਇਰ ਛੋਟੇ ਆ ਕਹਿੰਦਾ ਫਿਰ ਜਲਦੀ ਜੇ ਦਾਖਲ ਹੋ ਆ ਜਾ ਪੱਪੂ ਜੇ ਪਰੇ ਕਰ ਲੈ ਮੇਰੇ ਕੋਲੋਂ ਚਲੋ ਭਾਈ ਸਾਹਿਬ ਸੋਫੇ ਤੇ ਬੈਠਾ ਵੀ ਨਹੀਂ ਸੋਹਣਾ ਲੱਗਦਾ ਉਹ ਸਾਲਾ ਇੰਜ ਹੀ ਲੱਗਦਾ ਟਰਾਲੀ 'ਚ ਮਸਤ ਡਿੱਗਾ ਲੈ ਐਡਾ ਫਵਾਰ ਚੌਧਰੀ ਚਲੋ ਮਾਫ ਕਰ ਦਿਓ ਮਾਫ ਕਰ ਦੇ ਬਾਬਾ ਟੂ ਮਰ ਜਾ ਲੈ ਆਖਿਰ ਬੱਚੀ ਨੇ ਟੈਲੀਫੋਨ ਕਿਉਂ ਕੀਤਾ ਉਹ ਭਾਈ ਸਾਹਿਬ ਮਸਲਾ ਦੱਸਾਂ ਕੀ ਆ ਮਸਲਾ ਅਸਲ ਮੈਨੂੰ ਦੱਸਣਾ ਅਸਲ ਮਸਲਾ ਕਾਕਾ ਮੈਂ ਦੱਸ ਰਿਹਾ ਦੱਸੋ। ਮੇਰਾ ਪੁੱਤ ਤੁਖ ਮਲੰਗਾ ਮੇਰਾ ਮਾਸ਼ਾਅੱਲਾ ਕਰੈਤ ਸੋਹਣਾ ਬੱਚਾ ਭਾਈ ਸਾਹਿਬ ਮਸਲਾ ਹੈਗਾ ਇਹ ਕਿ ਸਾਡਾ ਆ ਗਿਆ ਜੁਆਈ ਅੱਛਾ ਠੀਕ ਹੈ
ਇਹਦਾ ਕਮਰਾ ਜਿਹੜਾ ਸੀ ਨਾ ਉਹਨੇ ਇਸਤੇਮਾਲ ਕੀਤਾ। ਮੈਂ ਕਿਹਾ ਚਲੋ ਇੱਥੇ ਰਹਿ ਰੂ ਲਿਆ ਕਰੋ। ਇਹਦਾ ਕਮਰਾ ਜਵਾਈ ਨੇ ਇਸਤੇਮਾਲ ਕੀਤਾ। ਵਾਹ ਵਾਹ ਭਾਈ ਸਾਹਿਬ। ਲਾਨਤ ਆ ਵੀ ਉਸ ਜਵਾਈ ਤੇ। ਨਹੀਂ ਇਹਦਾ ਕਮਰਾ ਹਾਂ ਇੱਕੋ ਹੀ ਕਮਰਾ ਨਾ। ਤੁਹਾਡੇ ਮੂੰਹ ਵੇ ਉਸ ਜਵਾਈ ਦੇ ਲਾਨਤ ਆ ਜਿਹਨੇ ਇਹਦਾ ਕਮਰਾ ਇਸਤੇਮਾਲ ਕੀਤਾ। ਇਹਦਾ ਕਮਰਾ ਕਿੰਜ ਦਾ ਹੋਏਗਾ? 3-4 ਟਰੰਕ ਉੱਤੇ ਥੱਲੇ ਆ, ਜਾਦੂਗਰ ਦਾ ਕਮਰਾ ਹੁੰਦਾ। ਨਹੀਂ ਭਾਈ ਸਾਹਿਬ। ਤੇਰੇ ਕਮਰੇ ਦਾ ਦਰਵਾਜ਼ਾ ਖੋਲੀਏ, ਸਾਹਮਣੇ ਬੁਰਜ ਖਲੀਫਾ ਨਜ਼ਰ ਆਉਂਦਾ। ਨਾ ਖਲਾਣ ਤੇ ਤੈਨੂੰ ਤੇਰਾ ਸੌਰਾ ਤੇਰਾ। ਚੱਲ ਸੌਰੀ ਕਰ ਚੱਲ। ਹੋ ਗਿਆ ਪਰ ਹੋ ਗਿਆ ਕਹਿੰਦਾ। ਅਰੇ ਚੱਲ ਪਰ। ਅੱਛਾ ਭਾਈ ਸਾਹਿਬ ਮਸਲਾ ਮੈਂ ਤਾਂ ਬਾਹਰ ਵੀ ਇਹਨੂੰ ਇਦਾਂ ਹੀ ਕਹਿੰਦਾ, ਮੈਂ ਨਹੀਂ ਲਾਗੇ ਲੱਗਣ ਦਿੰਦਾ। ਇਹਨੂੰ ਜੱਫੀ ਦਾ ਪਾਓ। 9-10 ਕੁੱਤਿਆਂ ਮਰਿਆ ਦੀ ਬੋ ਆਉਣੀ ਇਹਦੇ ਵਿੱਚ। ਤੇ ਭਾਈ ਸਾਹਿਬ ਤੁਹਾਡੀ ਬੱਚੀ ਦਾ ਹੀ ਹੌਸਲਾ। ਬੱਚੀ ਸ਼ਾਹਜੋਰ ਆ। ਬੱਚੀ ਨੂੰ ਸਲਾਹ ਦਿੱਤੀ ਹੈ ਮੈਂ, ਅੱਛਾ ਵਿਜਾਤੀ ਹੈ ਤੇਰਾ ਘੁੰਡ ਸੂਰ ਹੀ ਚੁੱਕੇਗਾ। ਉਹ ਫਿਰ ਸੂਰ ਨਹੀਂ ਮਿਲਿਆ, ਸ਼ੇਰ ਮਿਲ ਗਿਆ, ਚਲੋ ਅਸੀਂ ਚੁੱਕ ਲਿਆ। ਮੇਰਾ ਸੋਹਣਾ ਪੁੱਤਰ। ਬੱਚੀ ਨੂੰ ਬੁਲਾ ਜਰਾ। ਮੈਂ ਬੁਲਾਉਣਾ ਜੀ। ਮੈਂ ਆਪਣਾ ਧੀ ਰਾਣੀਏ। ਕੀ ਅੱਪਾ ਜੀ ਅਤੀ ਹੋਰ ਕੀ ਮਸਲਾ ਹੈ ਤੁਹਾਨੂੰ? ਉਹ ਕੁੜੀਏ ਉਹ ਤੇਰੇ ਅਬੂ ਜੀ ਆਏ। ਪਾਪਾ ਜੀ ਸਦਕੇ ਜਾਵਾ ਸਦਕੇ। ਪਾਪਾ ਜੀ ਕੋਈ ਗੱਲ ਨਹੀਂ, ਮੈਨੂੰ ਵੀ ਇਹੀ ਕੋਈ ਬਚਦਾ। ਕਿਸੇ ਗੰਦੀ ਨਸਲ ਦੇ ਆ, ਤੇਰੀ ਰਵਸ਼ ਦਰੁਸਤ ਨਹੀਂ ਉਂਗਲਾਂ ਦੀ। ਤੇਰੀ ਧੀ ਗੱਲ ਆ। ਕੀ ਆ ਅਸਲ? ਪਾਪਾ ਜੀ ਮੈਂ ਤੁਹਾਨੂੰ ਮੈਨੂੰ ਅੱਧੀ ਰਾਤ ਨੂੰ ਫੋਨ ਕੀਤਾ ਆ, ਵਜੂਹਾਤ ਕੀ ਆ? ਸੱਚੀ ਗੱਲ ਕਰਨੀ ਹੈ। ਪਾਪਾ ਜੀ ਮੈਂ ਤੁਹਾਨੂੰ ਕੀ ਦੱਸਾਂ, ਇਹ ਪਿਓ ਪੁੱਤਰਾ ਨੇ ਮੈਨੂੰ ਤੰਗ ਕਰਕੇ ਰੱਖਿਆ ਹੈ। ਉਹ ਖੋਤੀ ਦੇ ਪੁੱਤੋ, ਉਹ ਗੱਲ ਇੱਕ ਦੀ ਹੋਈ ਆ। ਨਹੀਂ ਹੈ ਇਹ ਐਸਾ ਤੂੰ ਭੈਣ ਦੇਣ ਜਾਣਾ ਓਏ, ਨਹੀਂ ਮੈਂ ਨਖੱਤੀ ਦਿਆ। ਤੁਸੀਂ ਗਲਤ ਸਮਝੇ ਆਪਾਂ ਜੀ। ਕੁਝ ਹੋਰ ਕਹਿਣਾ ਚਾਹੁੰਦੀ ਉਹ ਕੁਝ ਹੋਰ ਕਹਿ ਰਹੀ ਹੈ। ਇਹ ਵੀ ਹਾਂ ਮਤਲਬ ਮੈਨੂੰ ਖਵਾਇਆ ਹੈ ਇਹਨਾਂ ਨੇ। ਇਹ ਮੇਰੇ ਸੋਹਰਾ ਦੇ ਪੂਰਾ ਜਿੰਨ ਹੈ ਜਿੰਨ। ਓਏ ਖਾਂਦਾ ਕੀ ਆ ਤੂੰ ਓਏ? ਹੈ ਕੁੜੀ ਦੇ ਨੂੰ ਜਿੰਨ ਕਹਿਣ ਡਈ ਆ। ਉਹਨੇ ਮੇਰੀ ਸੋਹਣੀ ਇਹੋ ਜੀ। ਅੱਛਾ ਵੇਰ ਕੀ ਦੱਸਾਂ ਪਾਪਾ ਜੀ, ਇਹ ਵੀ ਬਹੁਤ ਜ਼ਰੀਲਾ ਜੇ, ਬਹੁਤ ਜ਼ਰੀਲਾ। ਇੱਧਰ ਹੋ ਜਾ, ਇੱਧਰ ਹੋ ਜਾ। ਪੁੱਤ ਮਾਫੀ ਮੰਗ ਲਾ। ਇਹ ਆਪਣੇ ਨਿਆਣਿਆਂ ਦਾ ਤਾਰਫ ਕਰਾਉਂਦਾ। ਉਹ ਤੇ ਮੇਰੀ ਅਸਲ ਗੱਲ ਦੱਸ ਕੀ ਆ? ਅੱਪਾ ਜੀ ਇਹਨਾਂ ਨੇ ਨਾ ਮੇਰੇ ਕਮਰੇ ਤੇ ਮੱਲ ਮਾਰ ਲਈ ਔਰ ਇਹ ਧੀ ਤੇ ਇਹਦੀ ਭੈਣ ਮੇਰੇ ਕਮਰੇ 'ਚ ਵੜ ਕੇ ਵਾੜੀ ਗਏ ਨੇ। ਉਹ ਤਾਂ ਮੈਨੂੰ ਕਹਿੰਦੇ ਨੇ ਤੈਨੂੰ ਅਸੀਂ ਵਿਹੜੇ 'ਚ ਪਾਉਣਾ। ਓਏ ਵਿਹੜੇ 'ਚ ਪਾਉਣਾ ਹੈ ਮੇਰੀ ਬੱਚੀ ਨੂੰ? ਹੈ ਨਹੀਂ ਹਾਂਜੀ ਉਹ ਕੀ ਕਰਦੇ ਹੋ? ਹਾਂਜੀ ਕੀ ਦੇ ਪੁੱਤੋ, ਹਾਂਜੀ। ਉਹਨੂੰ ਕਮਰੇ 'ਚ ਤੇ ਮੇਰੀ ਬੱਚੀ ਨੂੰ ਵਿਹੜੇ 'ਚ ਪਾਉਣਾ ਹਾਂਜੀ ਹੈ? ਹਾਂਜੀ। ਅੰਨੀ ਜਿਹਾ ਹੈ। ਉਹ ਤੂੰ ਕੀ ਲੱਗਦਾ ਹੋਏਗਾ ਬੱਚੀ ਨੂੰ ਵਿਹੜੇ 'ਚ ਪਾਉਂਦਾ? ਮੈਂ ਕਿਹਾ ਮਹੱਲੇ ਵਾਲੇ ਵੀ ਦਰਸ਼ਨ ਕਰ ਲੈਣ। ਸ਼ਾਇਦ ਕਿਤੇ ਮੇਰੇ ਕੁਝ ਬਣ ਜਾਏ। ਤੁਹਾਡੀ ਧੀ ਆ ਜੀ, ਮੈਂ ਕਿਹਾ ਚਲੋ ਖੁਸ਼ ਰਵੇ। ਚੱਲ ਮਾਫੀ ਮੰਗੋ ਨਾ। ਮਾਫੀ ਦੇ ਦਿਓ। ਪਾਪਾ ਜੀ ਮੈਂ ਤੁਹਾਨੂੰ ਦੱਸਣੀ ਆ, ਉਹ ਨਾ ਜਿਹੜਾ ਉਹ ਆਪਣੀ ਧੀ ਵਾਸਤੇ ਨਾ ਇੰਨੀ ਮੱਛੀ ਨਾਲ ਫਰੂਟ ਲੈ ਕੇ ਆਉਂਦਾ ਹੈ ਤੇ ਇਹ ਉਹ ਇੰਨਾ ਤੇਰੀ ਨਾ ਧੀ ਆ ਹਰਾਮ ਦੇ ਮੱਛੀ ਖਾਣ ਦਾ ਮਕਸਦ ਕੀ ਆ? ਨਹੀਂ ਉਹ ਤੁਸੀਂ ਕਿਹੜੇ ਆ? ਉਹ ਤੁਹਾਡਾ ਕਿਹੜੀ ਫੈਮਿਲੀ ਦੇ ਤਲਕ ਆ? ਬੰਗਲਾਦੇਸ਼ੀਆਂ ਸੀ। ਪੁੱਤ ਕੀ ਕਰਨੇ ਉਹ ਕਿਹੜਾ ਮੰਨ ਗਏ ਆ? ਅਸੀਂ ਮਿਸਰੀ ਆ। ਅੱਬਾ ਜੀ ਮੈਂ ਤੁਹਾਨੂੰ ਦੱਸਣੀ ਆ, ਇਹ ਨਾ ਬੜੀ ਜ਼ਿਆਦਤੀ ਕਰਦਾ ਜੇ ਮੇਰੇ ਨਾਲ, ਬਹੁਤ ਜ਼ਿਆਦਤੀ ਕਰਦਾ। ਜਦੋਂ ਤੇ ਕੋਈ ਨਹੀਂ ਕੁਝ ਹੁੰਦਾ ਤੇ ਤੂੰ ਜ਼ਿਆਦਤੀ ਕਿਉਂ ਕਰਦਾ? ਮੈਂ ਦੱਸ ਦੇ। ਮੈਂ ਕਿਹਾ ਤੁਹਾਡੀ ਧੀ ਆ ਵੀ ਮੂੰਹ ਦੁਕਾਨ ਤੇ ਕਾਬਲ ਨਹੀਂ ਨਾ ਰਹਿਣਾ ਇਹਨੇ। ਮੇਰੀ ਜਾਨ ਆ, ਇਹ ਤੋਂ ਬਗੈਰ ਮੈਂ ਸਿਗਰਟਾਂ ਤੇ ਲੱਗ ਜਾਗਾ। ਅੱਗੇ ਮੈਂ ਬੜੇ ਮੂੰਹ ਖਾਣ ਜੋਗੀ ਆ। ਇਹ ਨਵੀਆਂ ਪੀਏਗਾ, ਪਹਿਲਾਂ ਟੋਟੇ ਪੀਂਦਾ। ਵੇ ਤੂੰ ਚੁੱਪ ਕਰ ਵੇ, ਐਡਾ ਤੂੰ ਮੇਰਾ ਹਮੈਤੀ। ਅੱਬਾ ਜੀ ਮੈਂ ਤੁਹਾਨੂੰ ਦੱਸਣੀ ਆ, ਹੁਣੇ ਨਾ ਅੰਦਰ ਪਤਾ ਮੈਨੂੰ ਕੀ ਕਹਿ ਰਿਹਾ ਸੀ ਕਿ ਹੁਣ ਵਿਹੜੇ 'ਚ ਨਹੀਂ, ਹੁਣ ਮੈਂ ਤੈਨੂੰ ਛੱਤ ਤੇ ਪਾਣਾ ਹੈ। ਉਹ ਖੋਤੀ ਦੇ ਉਹ ਕਿਹਨੂੰ ਦਿਖਾਉਣਾ ਚਾਹੁੰਦੇ ਉੱਤੇ ਪਾ ਕੇ? ਕਿਹੜੀ ਮਾਂ ਦੀ ਸੈਲਫੀ ਲੈਣਾ ਚਾਹੁੰਦੇ ਉੱਤੇ ਛੱਤ ਤੇ? ਮੈਂ ਕਿਹਾ ਪਾਪਾ, ਹਰਾਮ ਦੇ ਲੋਕੀ ਕਮਰਿਆਂ 'ਚ ਪਾਉਂਦੇ ਆ। ਮੈਂ ਕਿਹਾ ਪਾਪਾ ਇਹ ਤੁਹਾਡੀ ਬੇਟੀ ਦਾ ਜੁੱਸਾ ਹੈਗਾ ਆਤਸ਼ੀ। ਉਹ ਜਦੋਂ ਜੁੰਬਸ਼ ਫੜਦਾ ਨਾ ਫਿਰ ਮਸਲਾ ਬਣਦਾ। ਵੇਖਦਾ ਤਾਂ ਚੱਲ ਸੁਣ ਰਹੇ ਨਾ ਪਾਪਾ ਜੀ, ਸੁਣ ਰਹੇ ਨਾ, ਇਹੀ ਜਿਹੜੀਆਂ ਗੱਲਾਂ ਨੇ। ਤੁਹਾਡੀ ਧੀ ਦੀ ਮੈਂਟਲੀ ਅਪਰੋਚ ਨਹੀਂ ਸਿਹਤ ਫੜਨ ਦਿੰਦੀ। ਹੋਰ ਗੱਲ ਕੀ ਆ? ਮੱਥੇ ਦੀ ਤਿਲਕਣਬਾਜ਼ੀ ਦੱਸਦੀ ਆ ਬੈਨਲ ਕੌਮੀ ਖਵਾਤੀਨ ਬਰੋਕਰ ਆ ਤੂੰ। ਵੇਖਦਾ
ਭਾਜੀ ਜਿਹਨੂੰ ਅੱਲਾ ਇੱਜ਼ਤ ਦੇਵੇ। ਇੱਜ਼ਤ ਤਾਂ ਤੁਸੀਂ ਲੋਕਾਂ ਨੂੰ ਆਪ ਬਹੁਤ ਦਿੰਦੇ ਆ। ਲੈ ਜਾਓ 600 ਦੇ ਕੇ ਲੈ ਜਾਓ। ਇੱਜ਼ਤ ਹੀ ਆ। ਅੱਪਾ ਜੀ ਮੈਂ ਤੁਹਾਨੂੰ ਕਹਿ ਰਹੀ ਹਾਂ ਇਹਨਾਂ ਨੇ ਇੰਜ ਤੁਹਾਡੀ ਗੱਲਾਂ 'ਚ ਨਹੀਂ ਤੇ ਆਣਾ। ਅੱਛਾ। ਮੇਰੀ ਮੰਨੋ ਉਹ ਮੇਰੀ ਸਹੇਲੀ ਦਾ ਜਿਹੜਾ ਉਹ ਮਲੰਗ ਬਾਬਾ ਵਾਕਫ ਹੈ ਨਾ ਉਹਨੂੰ ਬੁਲਾਣੇ ਆ ਇਹਨਾਂ ਨੇ ਤਵੀਤ ਕਰਾਣੇ ਆ ਤੇ ਇਹਨਾਂ ਨੇ ਇੱਥੋਂ ਨਸਾਣੇ ਆ। ਉਹਨੂੰ ਫੋਨ ਕੀਤਾ ਤੂੰ? ਚਲੋ ਆਓ ਕਰੀਏ ਮੈਂ ਹਾਲੇ ਤੁਹਾਨੂੰ ਕਮਰੇ ਦੇ ਹਾਲ ਦਿਖਾਵਾਂ। ਕੀ ਮਤਲਬ? ਅੱਬਾ ਜੀ ਮੈਂ ਫੋਨ ਕਰਨੀ ਆ ਉਹ ਕਰੀਏ। ਹਾਂ ਮੈਂ ਪਿਓ ਆ, ਮੈਂ ਹੁਣ ਕਰਦਾ ਚੰਗਾ ਲੱਗਦਾ। ਓਹੋ ਅੱਬਾ ਜੀ ਤੁਹਾਡੀ ਸਵੀਟ ਛੁੱਟੀ ਚੱਲਦੀ ਹੈ। ਚਲੋ ਐ ਸਹੀ ਆ ਇੱਥੇ ਬਾਬਾ ਆਏਗਾ। ਥੈਂਕ ਯੂ ਸਰ, ਥੈਂਕ ਯੂ ਬੜੀ ਮਿਹਰਬਾਨੀ। ਸਾਲੇ ਕਿ ਮੁਬਾਰਕਾਂ ਭਾਜੀ, ਮੁਬਾਰਕਾਂ ਜੀ ਖੈਰ ਮੁਬਾਰਕ ਜੀ। ਵਿਆਹ ਹੋ ਗਿਆ ਤੁਹਾਡੀ ਭੈਣ ਨਾਲ ਭਾਈਜਾਨ। ਹਾਂਜੀ ਬਾਕੀ ਭੈਣ ਤੇ ਤੁਹਾਡੀ ਨਾਲ ਸ਼ਰਤਾਂ ਵੀ ਤੈਅ ਕੀਤੀਆਂ, ਘੰਟਾ ਕਿ ਤੁਹਾਡੀ ਭੈਣ ਨੂੰ ਵੀ ਤੈਅ ਕੀਤਾ ਹੈ। ਬਾਕੀ ਜੋ ਤੁਹਾਡੀ ਕੋਈ ਗੱਲਬਾਤ ਹੈ ਦੱਸ ਸਕਦੇ ਹੋ। ਇਹ ਭਰਾ ਤੁਹਾਡਾ? ਭਰਾ ਹੈ। ਅੱਛਾ ਤੁਸੀਂ ਕਿ ਪਹਿਲੇ ਉਹਦੀ ਵਾਰੀ ਚੱਲ ਆ ਯਾਰ। ਨਹੀਂ ਜਾਨੂੰ ਪਹਿਲੇ ਉਹ ਮੈਂ ਵੱਡਾ ਹੋ ਗਿਆ ਵਾਂ। ਬਸ ਘਬਰਾ ਦਾ, ਉਹ ਵੀ ਵੱਡਾ ਹੋ ਗਿਆ। ਸ਼ਾਦੀ ਕਰਨੀ ਮੈਂ ਤੁਹਾਡੀ ਸਿਸਟਰ ਨਾਲ। ਕਰੋ ਜਨਾਬ, ਸ਼ਾਦੀ ਤੇ ਕਰਨੀ ਪਰ ਲੇਕਿਨ ਉਹਦੀ ਇੱਕ ਸ਼ਰਤ ਆ। ਸ਼ਰਤਾਂ ਤੇ ਕੋਈ ਸ਼ਰਮਾ ਗਏ ਨੇ। ਸਾਡੀ ਕਿਉਂਕਿ ਭੈਣ ਨੇ ਸ਼ਰਮਾਉਣ ਵਾਲੇ ਨੇ, ਉਹਨਾਂ ਨੇ ਮੈਨੂੰ ਸ਼ਰਤਾਂ ਨਹੀਂ ਦੱਸੀਆਂ। ਤੂੰ ਦੱਸ ਯਾਰ। ਸਾਡੀ ਭੈਣ ਨੇ ਕਿਹਾ ਮੈਂ ਸ਼ਾਦੀ ਉਹਨਾਂ ਕਰਨੀ ਆ ਹਾਂ। ਜਿਹੜਾ ਡਬਲ ਸਟੋਰੀ ਕੋਠੀ ਦੇਵੇ, ਵੇ ਸਵੀਮਿੰਗ ਪੂਲ ਹੋਵੇ, ਮਲਟੀਪਲਾਈ ਵੀਜ਼ਾ ਦੇਵੇ, ਹਫਤੇ 'ਚ 2 ਵਾਰੀ ਇਹ ਦੁਬਈ ਜਾਣ, 10 ਕਰੋੜ ਰੁਪਇਆ ਸਾਲਾਨਾ, 5 ਲੱਖ ਰੁਪਇਆ ਮਹਾਨਾ, ਪਰਾਡੋ ਦੀ ਚਾਬੀ ਦੇਵੇ, 2.5 ਕਿੱਲੇ ਜ਼ਮੀਨ ਨਾਵੇਂ ਲਾਵੇ, ਉਹਦੇ ਨਾਲ ਸ਼ਾਦੀ ਕਰਨੀ ਹੈ। ਭਾਜੀ ਤੁਸੀਂ ਆਪਣੀ ਭੈਣ ਆਪਣੇ ਕੋਲ ਰੱਖੋ। ਸੌਦਾ ਦੇ ਲਈ ਜਾਊਗਾ ਸਦਕੇ ਕੁਰਬਾਨ। ਮੇਰਾ ਪੁੱਤਰ ਵੀਡੀਓ ਬਣ ਰਹੀ, ਤੇਰੀ ਗੱਲ ਪੂਰੀ। ਉਹ ਪੁੱਤਰ ਇਹ- ਵੀਡੀਓ ਬਣਦਾ ਮੈਂ ਤੇਰੀ ਸਾਰੀ ਦੁਨੀਆ ਦੀ ਗੱਲ ਜਾਣੀ ਹੈ। ਇਹ ਜਿਹੜੀਆਂ ਚੀਜ਼ਾਂ ਨਾ ਅੱਛਾ। ਇਹ ਜਿਹੜਾ ਪ੍ਰੋਵਾਈਡ ਕਰੇਗਾ ਉਹਨਾਂ ਸ਼ਾਦੀ ਕਰਨੀ। ਇਹ ਸਾਰੀਆਂ ਸ਼ਰਤਾਂ ਜਿਹੜਾ ਪੂਰਾ ਕਰਕੇ ਉਹਦੇ ਕਰਾਈਏ। ਹਾਂਜੀ। ਤੁਸੀਂ ਆਪਣੀ ਭੈਣ ਆਪਣੇ ਕੋਲ ਰੱਖੋ। ਹਾਂ। ਇਹੋ ਜਿਹਾ ਕੋਈ ਮੁੰਡਾ ਲੱਭੇ ਮੈਨੂੰ ਦੱਸਣਾ, ਮੈਂ ਵੀ ਆਪਣੀ ਭੈਣ ਵਿਆਹਣੀ ਹੈ। ਇਹ ਤੇ ਮਤਲਬ ਜਾਨੂੰ ਮੈਂ ਕਹਿ ਰਿਹਾ ਜਦੋਂ ਮੈਂ ਤੁਹਾਡੀ ਗੱਲ ਮੰਨ ਮੈਂ ਜਦੋਂ ਤੁਹਾਡੀ ਗੱਲ ਮੰਨ ਚੁ ਲਈ ਹਾਂਜੀ। ਇਹ ਵਿੱਚ ਕੌਣ ਹੁੰਦਾ? ਮੈਂ ਤੇਰੀ ਭੈਣ ਨੂੰ ਬਹੁਤ ਖੁਸ਼ ਰੱਖਣਾ ਸੋਹਣਿਆ। ਅੱਛਾ ਜੀ। ਇਹ ਜੋ ਮੂੰਹ ਚੋਂ ਕੱਢੇਗੀ ਹਾਂ। ਪਹਿਲੀ ਗੱਲ ਮੈਂ ਮੂੰਹ ਚੋਂ ਕੱਢਣ ਹੀ ਨਹੀਂ ਦੇਣਾ। ਮੈਂ ਇਹਦੇ ਪੈਰਾਂ 'ਚ ਹਰ ਚੀਜ਼ ਲਿਆ ਕੇ ਰੱਖਣੀ ਹੈ। ਦੱਸੋ ਜੀ ਇਹ ਪਈ ਦੇ ਤੁਹਾਡੇ ਪੈਰਾਂ 'ਚ। ਚਲੋ ਨਾ ਕੱਢਣ ਦਿਓਗੇ ਆਪੀ ਝਰੀਟਾਂ ਪੈ ਜਾਣਗੀਆਂ। ਲੈ ਦੱਸ ਝਰੀਟਾਂ ਮੈਂ ਪਾਗਲ ਆ, ਮੈਂ ਖਬਰ ਪਾਣਾ ਕਿਹੜਾ ਕਵਰ ਜਾਨੂੰ ਜਾਨੂੰ ਗੱਡੀ ਉੱਤੇ ਕਵਰ ਨਹੀਂ ਪਾਈਦਾ। ਗੱਡੀ ਲੈ ਕੇ ਦੇ ਆਹ ਗੱਡੀ ਕੇ ਬੱਲੇ ਦੇ ਬੱਚੇ ਝਰੀਟਾਂ ਨਾ ਗੱਡੀ ਫਿਰ ਸਾਡੀ ਭੈਣ ਨੂੰ ਲੈ ਕੇ ਦਿਓ ਓਡੀ। ਪਾ। ਓਡੀ ਲੈਣ ਲਈ ਓਡੀ ਹੋ ਜਾਂਦੀ ਹੈ। ਫਿਰ ਭਾਜੀ ਉਹਨੂੰ ਟ੍ਰੇਨ ਲੈ ਕੇ ਦਿਓ, ਉਹਦਾ ਤੇ ਸੂਟ ਵੀ ਫਟਕੜੀ ਨਾਲ ਤੂੰ ਬਣਾਵਾ। ਸ਼ਕਰਾਰੇ ਗੱਡੀ ਦੇ ਹਿਸਾਬ ਦੀ ਮੈਨੂੰ ਬਣੀ ਹੈ। ਅਦਰਾ ਮੇਰਾ ਵੀਰ ਹੈ ਤੁਸੀਂ ਪਿੱਛੇ ਮੇਰੇ ਨਹੀਂ ਆਣਾ ਪਿੱਛੇ ਨਹੀਂ ਆਣਾ ਮੇਰੇ ਅੱਗੋਂ ਲੰਘ ਜਾਓ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਤੁਹਾਡੀ ਮਿਹਰਬਾਨੀ ਇਸ ਤਰ੍ਹਾਂ ਨਾ ਕਰੋ। ਨਾ ਕਰ ਉਸਤਾਦ ਜੀ ਬਰਦਾਸ਼ਤ ਕਰੋ। ਦੱਸੋ ਕੋਈ ਸ਼ਰਤਾਂ ਤੁਹਾਡੀਆਂ। ਨਹੀਂ ਉਹ ਦੱਸੇਗਾ ਮੇਰਾ ਵੀਰ। ਦੱਸ ਬਈ ਦੱਸ। ਮੇਰੀ ਭੈਣ ਦੀ ਖੁਆਇਸ਼ ਸੀ ਕੋਈ ਐਸਾ ਬੰਦਾ ਇਹਨਾਂ ਸ਼ਾਦੀ ਕਰੇ ਜਿਹੜਾ 9 ਤੋਲੇ ਦਾ ਲਾਕਟ ਪਾਵੇ ਤੇ 2.5 ਤੋਲੇ ਦੀਆਂ 2 ਵਾਲੀਆਂ। ਅੱਛਾ ਜੀ ਲੋਕ ਇੱਥੇ ਤੱਕ ਆਵੇ ਇੱਥੇ ਤੱਕ। ਇੱਥੋਂ ਤੱਕ। ਇਹ ਫਿਰ ਕੋ ਦੁਬਈ ਤੱਕ ਆਏਗਾ ਤਾਂ ਤੂੰ ਮੇਰਾ ਸੋਹਣਿਆ ਲੱਗਦਾ ਤੇਰੇ ਇੱਥੋਂ ਤੱਕ ਆਇਆ ਹੈ। ਨਹੀਂ ਕੋਈ ਨਹੀਂ ਮੇਰਾ ਵੀਰ ਹੈ ਮੇਰੀ ਕੋਈ। ਰਿਕਾਰਡਿੰਗ ਚੱਲ ਰਹੀ ਹੈ ਇਹਨੂੰ ਚੁੱਪ ਕਰਾਓ। ਖੈਰ ਕੋਈ ਗੱਲ ਨਹੀਂ। ਇਹ ਕਿੱਥੋਂ ਤੱਕ ਲੋਕੜ ਜੀ? ਇੱਥੋਂ ਇੱਥੇ ਤੱਕ। ਤੱਕ। ਇਹ ਫਿਰ ਕਿਤੇ ਦੁਬਈ ਯਾਤਰਾ ਤੇ ਤੁਹਾਨੂੰ ਨਿਕਲਣਾ ਪੈਣਾ। 9 ਇੰਚ ਦਾ ਲੋਕਟ ਹੁਣ ਅੱਜ ਕੱਲ ਕਿੱਥੇ ਭਾਜੀ? ਕਿਉਂ? ਉਹ ਜਿਨ੍ਹਾਂ ਦੇ 9 ਇੰਚ ਦੇ ਲੋਕਟ ਸਨ ਹਾਂ। ਬਿਜਲੀ ਦੇ ਬਿੱਲ ਹੀ ਇੰਨੇ ਉਹਨਾਂ ਵਿਚਾਰੇ ਦੇ 2.5 ਇੰਚ ਦੇ ਰਹਿ ਗਏ। ਉਹ ਮਸ਼ਵਰਾ ਕਰਨੇ ਕਿ ਕਿੱਧਰ ਜਾਣਾ। ਤੇ ਜਿਹੜੇ ਵਾਲੀਆਂ ਵਾ 2 ਆ ਵਾਲੀਆਂ। ਉਹ 3-3 ਤੋਲੇ ਦੀਆਂ ਪਾ ਲੋਗੇ। ਅੱਛਾ 3 ਤੋਲੇ ਦੀ ਵਾਲੀਆਂ। ਆਹੋ। ਅੱਛਾ ਉਹਦਾ ਤੇ ਨਹੀਂ ਵਜ਼ਨ ਘਟਾਉਣਾ ਵਧਾਉਣਾ, ਟਾਈਮ ਨਾਲ ਦੱਸ ਦਿਓ। ਨਹੀਂ ਵਾਲੀਆਂ ਪੂਰੀਆਂ ਪਾ ਦੇਗੇ। ਠੀਕ ਹੈ ਨਾ ਜੀ? ਠੀਕ ਆ ਜੀ। ਔਰ ਪੂਰੀਆਂ ਕਿੰਨੀਆਂ ਜਾਨੂੰ ਜਿੰਨੀਆਂ ਕਹਿੰਦੇ ਪਾ ਕਿੰਨੇ ਦੇ। ਤੋਲੇ ਦੀਆਂ ਹੋਣਗੀਆਂ ਵਾਲੀਆਂ? ਅੱਜ ਦੇਖ ਲਓ ਤੋਲੇ ਤੇ ਮੈਨੂੰ ਨਾ ਨਾਪਸਾ ਦਾ ਦੇਖਨੇ ਆ ਆਪਣਾ। ਹੁਣ ਤੂੰ ਇਜਾਜ਼ਤ ਦੇਵੇ ਤੇ ਤੇਰੀ ਭੈਣ ਨੂੰ ਮਕਾਮੇ ਤਕਲੀਫ ਤੇ ਲੈ ਜਾ। ਲੈ ਜਾਓ, ਤਕਲੀਫ ਤੇ ਆਨੀ ਹੋਣੀ ਆ ਅੱਗੇ ਕੰਮ ਵੇਖ ਕੇ। ਨਹੀਂ ਯਾਰ ਕਹਿੰਦੇ ਕੰਮ ਵੇਖ ਕੇ ਤਾਂ ਮੇਰਾ ਦਿਲ ਭਰ ਰਿਹਾ ਤੁਹਾਡੇ ਵੱਲੋਂ। ਆਓ ਚੱਲੀਏ। ਇਹ ਕੌਣ ਹੈ? ਇੱਥੇ ਗੰਦੀਆਂ ਫਿਲਮਾਂ ਬਣ ਰਹੀਆਂ ਯਾਰ। ਕਿਸੇ ਦੇ ਘਰ ਆ ਕੇ ਗੁਫ਼ਤਗੂ ਕਰਨ ਦਾ ਤਰੀਕਾ ਨਹੀਂ ਆਉਂਦਾ। ਐਡੀ ਜ਼ੋਰ ਨਾਲ ਬੋਲ ਰਹੇ ਅੰਦਰ ਮੇਰੇ ਨਿਸ਼ਾਨੇ ਮਿਸ ਹੋ ਰਹੇ ਨੇ। ਪਾਗਲ ਦਾ ਪੁੱਤਰ ਨਿਸ਼ਾਨੇ ਮਿਸ ਹੋ ਗਏ ਨਹੀਂ। ਮੇਰਾ ਪਿਸਤੌਲ ਫੜ ਵੇਖ ਨਿਸ਼ਾਨਾ ਕਿਹੋ ਜਿਹਾ ਲੱਗਦਾ। ਚਲੇ ਅੱਲਾਹ ਕੀਆ ਮੈਂ ਵੇਚਣ ਲਿਆ ਮੈਂ ਨਿਆਮੋੜੇ ਮੰਡੀ ਫਿਰਨ ਡਿਆ। ਇਹ ਕੌਣ ਹੀ ਤਾਰਫ ਕਰਾ? ਸ਼ੀ ਇਜ਼ ਮਾਈ ਵਾਈਫ। ਬੀਵੀ ਮੈਨੂੰ ਮਾਰੂ ਉਹ ਤੈਨੂੰ ਅਸਾਂ ਕਿਉਂ ਮਾਰੂਗਾ? ਉਹ ਪਹਿਲਾਂ ਵੀ ਆਪਣੀ ਛੱਡ ਕੇ ਕੰਮ ਤੇ ਚਲਾ ਗਿਆ ਹੈ। ਉਹ ਤਾਂ ਤੂੰ ਵੀ ਲੈ ਕੇ ਆ ਗਿਆ ਹੈ। ਸ਼ੀ ਇਜ਼ ਮਾਈ ਵਾਈਫ ਯਾਰ। ਮੇਰੇ ਨਾਲ ਬਟਾਉਣੀ ਬਕਵਾਸ ਨਾ ਕਰ। ਤੂੰ 100 ਦਵੇਂ ਤੇ ਮੈਂ ਇੱਕ ਨਾ ਤੇ ਨਵਾਂ ਇਹੋ ਜਿਹੀ।
100 ਤਾਂ ਮੈਂ ਨਹੀਂ ਦੇ ਸਕਦਾ, ਉਹ ਵੀ ਲੈ ਲੈ, ਨਾਲ ਮੇਰੀ ਬੈਂਡ ਦਾ ਰਿਸ਼ਤਾ ਵੀ ਲੈ ਲੈ, ਮੈਨੂੰ ਦੇ ਦੇ। ਨਹੀਂ ਮੈਂ ਤੇਰੇ ਤੋਂ ਅੰਦਾਜ਼ਾ ਲਾ ਲਿਆ ਕੋ ਸਾਰੀ ਲਾਟ ਹੀ ਖਰਾਬ ਨਿਕਲ ਗਈ। ਨਾ ਸੁਣਿਆ ਨਹੀਂ, ਇਹ ਨਹੀਂ ਹੋਣਾ। ਆ ਕੋਈ ਸ਼ਾਦੀ ਕੀਤੀ ਹੈ, ਕੋਈ ਖੁਸ਼ ਓਏ ਸਦਕੇ ਜਾਣਾ, ਸਾਡੀ ਜ਼ਿੰਦਗੀ ਇਹ ਠਾ ਬੱਲੀਏ ਨਹੀਂ, ਸਾਨੂੰ ਇਹ ਰਗੇ ਦੀ ਨਹੀਂ ਪਰਵਾਹ ਬੱਲੀਏ। ਮੈਂ ਗੋਲੀ ਲਈ ਖਾ ਬੱਲੀਏ, ਮੈਨੂੰ ਸਾਲੇ ਸੌਰੇ ਦੀ ਨਹੀਂ ਪਰਵਾਹ ਬੱਲੀਏ। क्या हुसन नहीं फिरते हो? क्या देखो कैसा है आपके हुसन पे शेर है। ऐथे को इथे अपना ग्रां होवे तूतां दी छां होवे, ਆਪਣਾ ਗ੍ਰਾਹ ਹੋਵੇ ਤੂਤਾਂ ਦੀ ਛਾਂ ਹੋਵੇ। मैं ਤੁਹਾਡਾ ਪਿਓ ਹੋਵਾਂ ਤੇ ਇਹ ਤੁਹਾਡੀ ਮਾਂ ਹੋਵੇ। ਮਜ਼ੇ ਰੰਗਿਓ ਆਏ, ਅੰਮੀ ਖੂਬਸੂਰਤ ਮਿਲ ਗਈ ਹੈ, ਸਟਰਿੰਗਾਂ ਪੀਣਾ ਹੋਵੇ। ਆਪਣਾ ਗ੍ਰਾਂ ਹੋਵੇ ਤੂਤਾਂ ਦੀ ਛਾਂ ਹੋਵੇ। ਆਪਣਾ ਗ੍ਰਾਹ ਹੋਵੇ ਤੂਤਾਂ ਦੀ ਛਾਂ ਹੋਵੇ। ਇਹੋ ਜਿਹੇ ਬੱਚੇ ਨੂੰ ਹਲਕਾ ਜਿਹਾ ਤੇਲ ਲੱਗਾ ਹੋਵੇ ਤੇ ਗਾਂ ਹੋਵੇ। ਤੂਤਾਂ ਦੀ ਛਾਂ ਹੋਵੇ, ਆਪਣਾ ਗਰਾਂ ਹੋਵੇ। ਆਪਣਾ ਗ੍ਰਾਹ ਹੋਵੇ ਤੂਤਾਂ ਦੀ ਛਾਂ ਹੋਵੇ। ਹਾਏ ਰੋਵੀ ਨਾ ਜੇ ਥੋੜਾ ਜਿਹਾ ਗਾਂ ਹੋਵੇ। ਚੱਲ ਕਿੱਥੇ ਤੁਸੀਂ ਯਾਰ ਕਿੱਥੇ ਸਵਾਦ ਰਾਤ ਆਈ ਤੁਹਾਡੀ। ਤੇ ਮੈਂ ਬੁਲਾਣਾ ਉਹਨਾਂ ਨੂੰ ਜ਼ਰਾ ਮੈਂ ਬੁਲਾਓ ਤੇ ਬਕਾਇਦਾ ਨਾਲ ਗੱਲ ਕਰ। ਆਪਣਾ ਰਾਣੇ ਕਿੰਗ ਪੰਗ ਪੋਂਗ ਪੋਂਗ ਕਿੰਗ ਪੰਗ ਪੋਂਗ। ਮੈਂ ਚਾਈਨਾ ਜਾਣਾ, ਚਾਈਨਾ। ਇਹ ਰਾਣਾ ਵਾ ਵੀਜ਼ਾ ਆ ਗਿਆ, ਵੀਜ਼ਾ ਵੀਜ਼ਾ ਆ ਗਿਆ, ਵੀਜ਼ਾ ਓਏ ਆ ਗਏ ਵੀਜ਼ੇ। ਵੀਜ਼ਾ ਆ ਗਿਆ। ਵੇਖ ਮੇਰਾ ਵੀਜ਼ਾ ਆਰਾਮ ਨਾਲ ਬਹਿ ਜਾ ਜ਼ਰਾ। ਠੀਕ ਹੈ ਇਹ ਇਹ ਬੰਦਾ ਕੌਣ ਤਾਂ ਹੈ ਬਾਹਰ ਜੀ? ਇਹ ਵੀਜ਼ਾ ਬਾਹਰ ਜਾਣਾ ਇਹਨਾਂ ਨੇ ਯਾਰ। ਇਹਨੇ ਚਾਈਨਾ ਜਾਣਾ। ਰਾਣਾ ਕੌਣ ਆ? ਇਹ ਰਾਣਾ ਹੀ ਆ। ਇਹ ਰਾਣਾ ਵਾ। ਹੋਰ ਕੀ ਹੈ? ਉਹ ਅੱਜ ਕੱਲ ਇਦਾਂ ਦੇ ਰਾਣੇ ਆਉਂਦੇ। ਇਹ ਸੌਣ ਭਾਦੋ ਦਾ ਰਾਣਾ। ਇਹ ਵੈਸੇ ਰਾਣਾ ਬਣਨਾ ਵੈਸੇ ਕੋਈ ਔਖਾ ਕੰਮ ਨਹੀਂ। ਕਿਉਂ? ਹਾਂ 17 ਦਿਨ ਬੰਦਾ ਟਿਕਾ ਕੇ ਝੂਠ ਬੋਲੇ ਤੇ ਰਾਣਾ ਤਿਆਰ। 8 ਦਿਨ ਇੱਕ ਬੰਦਾ ਇਹਦੀ ਭੈਣ ਨੂੰ ਬਾਜੀ ਕਹਿੰਦਾ ਰਿਹਾ, 9ਵੇਂ ਦਿਨ ਲੈ ਕੇ ਨਿਕਲ ਗਿਆ। ਮੈਂ ਕਿਹਾ ਕੌਣ ਸੀ? ਕਹਿੰਦਾ ਰਾਣਾ। ਪਰ ਹੈ ਸੀ ਬੜਾ ਸਿਆਣਾ। ਉਹ ਮੈਂ ਰਾਣਾ ਰੋਣਾ ਕੋਈ ਨਹੀਂ, ਮੈਂ ਮਰਾਸਪੂਤ ਭੱਟੀ ਆ। ਓਏ ਕਿਹੜੀ ਕੌਮ ਹੈ ਇਹ ਓਏ? ਕੌਣ ਆ? ਇਮਰਾਨਪੁਰ ਸਬੂਤ ਭੱਟੀ। ਇਹ ਕੌਮ ਭਲਾ ਕਿਹੜੀ ਆ? ਕਿਹੜੀ ਹੈ? ਇਹ www.com ਆ। ਇਹ ਮੈਂ ਕੌਮ ਕੇ ਮਾਰਨੀ। ਅੱਛਾ ਉਹ ਮੈਨੂੰ ਦੱਸ ਵੀਜ਼ਾ ਆ ਗਿਆ ਕਿ ਨਹੀਂ? ਵੀਜ਼ਾ ਆ ਗਿਆ ਰਾਣੇ। ਇਹਦਾ ਵਿਆਹ ਹੋਇਆ। ਵੀਜ਼ਾ ਇਹਦੀ ਕਿੱਥੇ ਆ? ਬੁੱਢੀ ਨੇ ਇਹਦੇ ਮੂੰਹ ਨੂੰ ਦੁੱਧ ਲਾਇਆ ਤੇ ਸੌਂ ਗਿਆ। ਮੈਂ ਕਿਹਾ ਕੀ ਹੋਇਆ ਸੀ? ਕਹਿੰਦਾ ਅੰਮੀ ਯਾਦ ਆ ਗਈ ਸੀ। ਤੁਸੀਂ ਉਹਨੂੰ ਵੀਜ਼ਾ ਲੈ ਕੇ ਦੇਣ ਦੇ, ਤੁਹਾਡੀ ਅੰਮੀ ਨੂੰ ਦੁੱਧ ਲਾਉਣ ਦੇ। ਤੂੰ ਬਾਹਰ ਜਾਣਾ ਹੀ ਨਹੀਂ ਹੁਣ। ਤੂੰ ਇੱਥੇ ਰਹਿਣਾ ਇਨਸ਼ਾਅੱਲਾ। ਸਰਵ ਦੀ ਪੌੜੀ ਚੜੇਗਾ, ਉਤਰੇਗਾ। ਮੈਂ ਵੀ ਜਾਣਾ ਬਾਹਰ, ਮੈਂ ਵੀ ਜਾਣਾ। ਤੂੰ ਵੀ ਜਾਣਾ? ਹਾਂਜੀ। ਤੂੰ ਵੀ ਚੱਲ ਪਹਿਲੇ ਚੱਲ। ਇੱਧਰ ਨਹੀਂ, ਬਾਹਰ ਤੇ ਮੁਲਕ। ਕਿਹੜੇ ਮੁਲਕ ਜਾਣਾ? ਕਿਹੜੇ ਮੁਲਕ ਜਾਣਾ? ਮੈਂ ਸਾਊਥ ਅਫਰੀਕਾ। ਸਾਊਥ ਅਫਰੀਕਾ ਨਹੀਂ ਬੇਟਾ ਤੂੰ ਜਾ ਸਕਦਾ। ਉੱਥੇ ਬੰਦੇ ਬੜੇ ਵੱਡੇ ਜਵਾਨ ਨੇ। ਹਾਂਜੀ। ਯਕੀਨ ਕਰੋ ਸੁੱਤੇ ਪਏ ਹੁਣ ਤੇ ਪੱਖਾ ਚਲਾ ਲੈਂਦੇ। ਯਾਰ ਤੇਰਾ ਉੱਥੇ ਕੀ ਕੰਮ ਆ? ਤੁਹਾਡੇ ਇਹ ਜਿਹੜੇ ਜਵਾਨ ਬੰਦੇ ਨੇ ਹੱਥ ਉਹਨਾਂ ਦੇ ਲੈ ਜਾਣਾ ਯਾਰ, ਇਹਨੂੰ ਵੀ ਲੈ ਜਾਣਾ। ਇਹ ਜੁੱਤੀ ਵਾਲਾ ਡੱਬਾ ਮੇਰੇ ਕੋਲ ਪਿਆ ਹੈ, ਉਹ ਚੜਾ ਕੇ ਲੈ ਜਾਣਾ। ਤੁਹਾਡੇ ਨਾਲ ਲੈ ਇਹਨੂੰ ਕਿੱਦਾਂ ਲੈ ਆਵਾਂ ਮੈਂ? ਲੈ ਜਾ ਯਾਰ ਫੇਰ ਇਹਨੂੰ ਕਿੱਦਾਂ ਲੈ ਆਵਾਂ? ਇਹਨੇ ਤੇ ਨਿੱਕੀ ਜੀ ਗੱਲ ਤੋਂ ਆਪਣੀ ਬੁੱਢੀ ਨੂੰ ਤਲਾਕ ਦੇਤੀ। ਕਿਹੜੀ ਗੱਲ ਤੋਂ? ਰੋਟੀ ਉੱਚੀ ਥਾਂ ਤੇ ਰੱਖਦੀ ਸੀ। ਇਹਨੇ ਵੀ ਨਹੀਂ ਕੀ ਗੱਲ ਤੋਂ ਤਲਾਕ ਦੇਤੀ। ਕਿਹੜੀ? ਨਾ ਰੋਟੀ ਦਿੰਦੀ ਸੀ ਨਾ ਉਦਾਂ ਦਿੰਦੀ ਸੀ। ਉਹ ਪੈਸੇ ਫੜਾਏ ਹੋਣ ਜਿਹੜੇ ਤਨਖਾਹ ਸਾਲੇ ਇਸੇ ਗੱਲ ਜੱਫੀ ਪਾ। ਆ ਵੇਖਣਾ ਆਪਣੀ ਬੇਗਮ ਨੂੰ ਕਹਿੰਦਾ ਜਾਨੂ ਮੈਨੂੰ ਦੁੱਧ ਪਿਲਾ। ਆਪਣੀ ਨੂੰ ਕਹਿਣਾ ਤੇਰੀ ਜਮਾਨੀ ਨਹੀਂ। ਆ ਕੀ ਓਏ? ਆਪਣੀ ਬੇਗਮ ਨੂੰ ਕਹਿੰਦਾ ਜਾਨੂ ਮੈਨੂੰ ਦੁੱਧ ਪਿਲਾ, ਕਹਿੰਦੀ ਜਿੱਥੇ ਤੇਰਾ ਮੂੰਹ ਜਾਂਦਾ ਤੂੰ ਪਾਣੀ ਪੀ। ਆ ਵੇ ਸੁਆਗ ਰਾਤ ਆਪਣੀ ਬੁੱਢੀ ਨੂੰ ਕਹਿੰਦਾ ਘੋੜੀ ਬਣ। ਉਹ ਘੋੜੀ ਬਣੀ ਉੱਤੇ ਬਹਿ ਕੇ ਤੇ ਮੈਨੂੰ ਜਹਾਜ਼ ਤੇ ਲਾਇਆ। ਆ ਸੁਹਾਗ ਰਾਤ ਵਾਲੇ ਦਿਨ ਬੁੱਢੀ ਨੂੰ ਨਾ ਉਹ ਤੁਸੀਂ ਮੇਰੇ ਸੁਹਾਗਾ ਤੇ ਫਿਰੀ ਜਾਣਦੇ ਹੋ। ਅੱਧਾ ਘੰਟਾ ਪਿਆਰ ਕਰਕੇ ਕਹਿੰਦਾ ਜਾਨੂ ਤੇਰੇ ਮੂੰਹ ਤੇ ਦੰਦ ਹੀ ਕੋਈ ਨਹੀਂ। ਉਹ ਕਹਿੰਦੀ ਸਾਲਿਆ ਮੂੰਹ ਵਾਲੇ ਪਾਸੇ ਆਏਗਾ ਤੇ ਪਤਾ ਲੱਗੂ। ਹਾਏ ਮੇਰੀ ਜਾਨ ਕਿਤੇ ਉਹਨੂੰ ਦੱਸਿਆ ਨਹੀਂ। ਉਹ ਚਾਚੀ ਮਰ ਗਈ। ਮੇਰੀ ਅੱਖਾਂ 'ਚ ਪਾਣੀ ਨਹੀਂ ਆ ਰਿਹਾ। ਜਾਨੂ ਕੀ ਹੋਇਆ? ਓ ਤੇਰੀ ਕਾਕਾ ਚਾਚੀ ਮਰ ਗਈ। ਕੀ ਹੋਇਆ ਕੀ ਆ? ਉਹ ਤੇਰੀ ਚਾਚੀ ਮਰ ਗਈ। ਉਹ ਕਿੱਦਾਂ ਮਰ ਗਈ? ਉਹ ਤੇਰੀ ਚਾਚੀ ਮਰ ਗਈ ਹੈ। ਕਿੱਦਾਂ ਮਰੀ ਮੈਨੂੰ ਦੱਸਾਂਗਾ ਵੀ ਕੁਝ? ਉਹ ਕੀ ਹੋਇਆ ਸੀ? ਏਦਾਂ ਮਰ ਗਈ। ਏਦਾਂ ਮਰਦੀ ਕਦੋਂ? ਇੱਥੇ ਦਾਖਲ ਆਉਂਦੀ ਆ। ਓ ਕਾਕਾ, ਓ ਜਿੰਨੇ ਤੈਨੂੰ ਪਾਲਿਆ ਪੋਸਿਆ, ਓਏ ਅੱਜ ਤੇਰੀ ਮਾਵਾ ਵਰਗੀ ਚਾਚੀ ਮਰ ਗਈ ਆ। ਇੱਥੇ ਲਾਉਣਾ ਕਿ ਨਹੀਂ ਲਾਉਣਾ? ਇੱਥੇ ਲਾ, ਇੱਥੇ ਤਾਂ ਬਣਦਾ। ਇੱਥੇ ਤਾਂ ਮੈਨੂੰ ਉਹਦੀ ਗੱਲ ਦੀ ਸਮਝ ਆਈ ਆ। ਕੀ ਹੋਇਆ ਕੀ ਸੀ ਉਹਨੂੰ? ਕਾਕਾ ਤੇਰੀ ਚਾਚੀ ਮਰ ਗਈ ਆ। ਆਪਣੀ ਮੈਡਮ ਨੂੰ ਲੈ ਕੇ ਆ ਉੱਥੇ। ਓਏ ਮੇਰੀ ਚਾਚੀ ਮਰ ਗਈ ਨੀ, ਮੈਨੂੰ ਕੱਲਾ ਛੱਡ ਗਈ ਮੇਰੀ ਚਾਚੀ ਨੀ, ਮੇਰੀ ਚਾਚੀ ਨੀ, ਮੈਨੂੰ ਕੱਲਾ ਛੱਡ ਗਈ। ਉਹ ਕਿਸੇ ਗੰਦੀ ਨਸਲ
ਨਸਲ ਦੀ ਚਾਚੀ ਮਰੀ ਆ ਤੂੰ ਰੇੜੀ ਤੇ ਲਾ ਲਈ ਆ ਚਾਚੀ ਤੀਆਂ ਦੀ ਕਿਲਾ ਓ ਤੀਆਂ ਦੀ ਕੌਣ ਦਿੰਦਾ ਤੀਆਂ ਦੀ ਤੇ ਚਾਚੀ ਕਰ ਨਹੀਂ ਪੈਂਦੀ ਓਏ ਨਾ ਮੇਰੀ ਅੱਖਾਂ 'ਚੋਂ ਪਾਣੀ ਨਹੀਂ ਆ ਰਿਹਾ। ਜਦੋਂ ਇਸ ਤਰ੍ਹਾਂ ਦੀ ਪੀਹ ਪੈ ਜਾਏ ਨਾ ਨੱਕ ਦਾ ਵਾਲ ਖਿੱਚ ਲਈਦਾ ਪੁੱਤ ਤੂੰ ਐਸਾ ਕਰ ਸਬਰ ਕਰ ਪੁੱਤ ਭੈਣ ਨੂੰ ਸਮਝਾ ਚੰਗੀ ਤਰ੍ਹਾਂ ਸਮਝਾ ਵਾਲ ਤਾਂ ਕਾਫੀ ਜਗ੍ਹਾ ਤੋਂ ਖਿੱਚਣ ਵਾਲੇ ਆ ਉਹ ਪੁੱਤਰ ਤੁਸੀਂ ਇਸ ਤਰ੍ਹਾਂ ਕਰੋ ਉਹ ਮਈਏ ਦੇ ਕੋਲ ਕੋਈ ਨਹੀਂ ਆਪਣੀ ਚਾਚੀ ਦੇ ਕੋਲ ਚਲੇ ਜਾ ਕੋਈ ਗੱਲ ਨਹੀਂ ਮਈਤ ਕਿਹਨੇ ਚੁੱਕਣ ਜਾਣੀ ਉਹ ਪਈ ਰਹਿਣ ਦੇ ਉੱਥੇ ਉਹ ਚਲੋ ਸਮਾਨ ਲਿਆ ਤੇਰਾ ਮੇਰੀ ਚਾਚੀ ਮੈਨੂੰ ਚਲੀ ਜਾ ਚਲੀ ਗਈ ਜਨਾਜ਼ੇ ਨੂੰ ਕੰਧਾ ਦੇਣਾ ਜਾ ਓਏ ਬੁਰਖਾ ਮੇਰੇ ਪਾਈਏ ਨਾ ਕੰਜਰਾ ਓਏ ਮੇਰੇ ਪਾਈਏ ਨਾ ਆਪਣੇ ਘਰ ਜਾਣਾ ਮੈਨੂੰ ਆ ਜਲਦੀ ਕਰ ਜਲਦੀ ਬੁਰਕਾ ਬਾ ਬੁਰਕਾ ਬਾ ਓਏ ਪਾਣੀ ਪੈ ਰਹੀ ਫੂ ਅਰੇ ਬਾ 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 ਬਾਹ ਪੈ ਗਈ ਆ ਹੁਣ ਸਕੂਨ ਹੋ ਗਿਆ ਕਾਕਾ ਉਹਨੂੰ ਚਲੇ ਜਾ ਮਈਏ ਦੇ ਕੋਲ ਕੋਈ ਨਹੀਂ ਚਲੇ ਜਾਂਦੇ ਆ ਪਾਣੀ ਮੇਰਾ ਬੈਗ ਕਿੱਥੇ ਰਹਿ ਗਿਆ? ਬੈਗ ਲੈ ਦਿਓ ਮੇਰੀ ਚਾਚੀ ਓਏ ਮੇਰੀ ਚਾਚੀ ਨੀ ਮੇਰੀ ਚਾਚੀ ਪੁੱਤ ਜਨਾਜ਼ਾ ਇੱਕ ਮਿੰਟ ਰੁਕੋ ਉਹ ਤੁਹਾਡੇ ਬੂਟ ਦੇ ਅੰਦਰ ਰਹਿ ਗਏ। ਆ ਮੈਂ ਲਿਆਉਣਾ ਮੈਂ ਮੇਰਾ ਤਾਂ ਸਾਰਾ ਸਮਾਨ ਖਿਲ ਗਿਆ ਪਿਆ ਚਲੋ ਤੁਸੀਂ ਹਲੇ ਭਾਈ ਆ ਮੇਰੇ ਬੂਟ ਆ ਮੈਂ ਕਿੱਦਾਂ ਪਾਉਂਗਾ ਮੈਂ ਪਹਿਲੇ ਵੀ ਪਾਇਆ ਹੋਇਆ ਵਾ ਇੱਕ ਅੱਛਾ ਓਏ ਇਹਨੂੰ ਗਲ ਚ ਪਾ ਲਾ ਯਾਰ ਫਟਾਫਟ ਨਿਕਲ ਜਾ ਪੁੱਤ ਜਾ ਕੇ ਮੂੰਹ ਵੇਖ ਲੈ ਮੈਂ ਕਿਆ ਰੁਕ ਜਾਣੀ ਤੁਹਾਡੀ ਕਮੀਜ਼ਾਂ ਅੰਦਰ ਰਹਿ ਗਈਆਂ। ਕਮੀਜ਼ਾ ਬਣ ਮੇਰੇ ਕੱਪੜੇ ਮੇਰੇ ਓਏ ਕਮੀਜ਼ਾਂ ਆ ਗਈਆਂ ਹੁਣ ਸਾਡੇ ਦੋਵਾਂ ਦੀਆਂ ਬਨਾਨਾ ਵੀ ਪਈਆਂ ਫੜ ਦੇ ਉਹਦੇ ਵਿੱਚ ਮੇਰੀ ਨਹੀਂ ਹੈ ਮੇਰੇ ਵਾਲੀ ਦੇਣੀ ਹੈ ਤੇ ਕੋਈ ਨਹੀਂ ਹੈ ਮੈਂ ਬੜੀ ਖਿੱਚੀ ਉਹ ਮੰਜੀ ਨਾਲ ਚਮੜੀ ਉਹ ਮੈਨੂੰ ਤੂੰ ਦੇ ਦੇ ਭਾਈ ਮੈਨੂੰ ਪਤਾ ਮੇਰੇ ਬਾਅਦ ਚ ਸਾਲੇ ਨੇ ਪਾ ਕੇ ਫਿਰਨ ਲੱਗ ਜਾਣਾ ਮੈਨੂੰ ਪਤਾ ਇਹ ਸਾਰਾ ਮੇਰਾ ਪੰਗ ਮੈਂ ਨਹੀਂ ਰੁਕ ਜਾ ਭਾਜੀ ਜਰਾਬਾਂ ਅੰਦਰ ਰਹਿ ਗਈਆਂ। ਉਹ ਜਰਾਬਾਂ ਮੇਰੀਆਂ ਲੈ ਲਓ ਚਲੋ ਜਾਓ ਜਨਾਜ਼ੇ ਨੂੰ ਕੰਧਾ ਦੋ ਬੋ ਆਉਂਦੇ ਹੀ ਮੈਂ ਧੋ ਲਵਾਂ ਯਾਰ ਕੀ ਚਲੇ ਜਾਓ ਫਿਰ ਯਾਰ ਹਾਏ ਮੇਰੀ ਇਹ ਚਾਚੀ ਨਹੀਂ ਜਾਣ ਉਹ ਤੁਹਾਡੀ ਦਵਾਈ ਅੰਦਰ ਰਹਿ ਗਈ ਰੁਕ ਮੇਰੀ ਜਾ। ਦਵਾਈ ਦੇ ਦਿਓ ਉੱਥੇ ਲੋੜ ਪਾਣੀ ਮੈਂ 15 ਦਿਨ ਰਹਿਣਾ ਉੱਥੇ ਆ ਮੈਂ ਖਾ ਕੇ ਉੱਥੇ ਹੀ ਪਹੁੰਚੂਗਾ ਤੇਰੇ ਮਗਰ ਤੂੰ ਖਾ ਕੇ ਤੂੰ ਇੱਥੇ ਕਿੱਥੇ ਆਉਣਾ ਮੇਰੀ ਦਵਾਈ ਫੜ ਦੇ ਮੈਨੂੰ ਫੜ ਦੇ ਯਾਰ ਦਵਾਈ ਦਵਾਈ ਫੜ ਦੇ ਦਵਾਈ ਆਏ ਜਾਨ ਮੈਂ ਦਵਾਈ ਵੀ ਕਾਕਾ ਚਲੇ ਜਾ ਲਾੜੀ ਨਾ ਨਿਕਲ ਜਵੇ ਉਹ ਮੇਰੀ ਅੱਧੀ ਡੱਬੀ ਸਿਗਰਟਾਂ ਦੀ ਪਈ ਆ ਅੰਦਰ ਉਹ ਚੱਲ ਜਾ ਨਸਲ ਦੇ ਚਲੇ ਜਾ ਤੂੰ ਆਪਣੀ ਚਾਚੀ ਦਾ ਸਾਲਗਿਰਾ ਤੇ ਜਾਣਾ ਕੋਈ ਫੌਤਗੀ ਤੇ ਜਾਣਾ ਪੜਦਾ ਯਾਰ ਉੱਥੇ ਪਤਾ ਨਹੀਂ ਪਰੇਸ਼ਾਨੀ ਦੇ ਵਿੱਚ ਸਿਗਰਟ ਬਹੁਤ ਬੰਦਾ ਪੀਂਦਾ ਪੜਦਾ ਯਾਰ ਕਾਕਾ ਤੇ ਹੁੱਕਾ ਪੀ ਨਹੀਂ ਚੱਲ ਚਾਹ ਨਹੀਂ ਉਹ ਤਾਂ ਫਿਰ ਅੱਧੀ ਡੱਬੀ ਕੋਈ ਨਹੀਂ ਦਿੰਦਾ ਮੈਨੂੰ ਫੇਰ ਸ਼ਹਿਰ ਜਾਣਾ ਪੈਣਾ ਦੇ ਦੇ ਮੈਂ ਯਾਰ ਥੱਲੇ ਪਾਣਾ ਵਾਲੇ ਨੂੰ ਕਹਿਤਾ ਅੱਧੀ ਡੱਬੀ ਦੇ ਤੂੰ ਨਾਲ ਹੀ ਚੁੰਨੀ ਚ ਖੜਾ ਬਹਿ ਕੇ ਤਾਂ ਨਿਕਲ ਮੇਰੀ ਚਾਚੀ ਮੈਂ ਚੱਲਾਂ ਅਸੀਂ ਜਾ ਕੇ ਫੋਨ ਕਰਨਾ ਹੈ ਇਹਦੇ ਕਮੀਜ਼ ਨੂੰ ਲਾਉਣ ਵਾਲੇ ਬਕਸੂਏ ਪਏ ਸੀ ਇੱਥੇ ਅੰਦਰ ਹੀ ਰਹਿ ਪਤਾ ਗਏ। ਕੀ ਆ ਉੱਤੇ ਖੁੱਲਾ ਗਲਾ ਪਾ ਕੇ ਰਹੂਗੀ ਬੁਰੀ ਲੱਗੂਗੀ ਮੁੰਡੇ ਦੇ ਉਹ ਆ ਮੈਂ ਪਹਿਲੇ ਮਾੜੀ ਸਲਾਈ ਲਾ ਲਵਾਂ ਚਲੋ ਚਲੇ ਜਾ ਫਿਰ ਮਈਏ ਦੇ ਕੋਲ ਕੋਈ ਨਹੀਂ ਪਹੁੰਚ ਓਏ ਮੈਂ ਚੱਲਾਂ ਮੈਂ ਛੱਡ ਕੇ ਚੱਲਾਂ ਤੁਹਾਨੂੰ ਚਲੇ ਜਾ ਸ਼ੁਕਰ ਹੈ ਤੇ ਮਗਰੋਂ ਬਲਾ ਲੱਥੀ ਹੁਣ ਫੇਰ ਆ ਗਏ ਕਾਕਾ ਤੂੰ ਗਿਆ ਨਹੀਂ ਮੇਰੀ ਉਸ ਪਿੰਡ ਦੇ ਵਿੱਚ ਕੱਲੀ ਚਾਚੀ ਹੋਈ ਸੀ ਪੂਰੇ ਖਾਨਦਾਨ ਦੇ ਵਿੱਚੋਂ ਉਹ ਹੀ ਇਸ ਦੁਨੀਆ ਤੋਂ ਚਲੇਗੀ ਤੇ ਮੈਂ ਉੱਥੇ ਜਾ ਕੇ ਕੀ ਕਰਨਾ ਮੇਰਾ ਹੁਣ ਅੱਗੇ ਪਿੱਛੇ ਕੋਈ ਨਹੀਂ ਮੈਂ ਤੁਹਾਡੇ ਕੋਲ ਹੀ ਆਪੂ ਜੀ ਕਾਕਾ ਉੱਥੇ ਜਮਾ ਪੂੰਜੀ ਤੁਹਾਡੀ ਉੱਥੇ ਜਮਾ ਕੁੰਜੀ ਜਾਈ ਜਿੱਥੇ ਚਾਚੀ ਗਈ ਉੱਥੇ ਜਮਾ ਕੁੰਜੀ ਵੀ ਗਈ ਹੈ ਮੇਰੀ ਜਮਾ ਕੁੰਜੀ ਸਿਰਫ ਆਈ ਆ ਮੈਂ ਹੁਣ ਸਾਰੀ ਜ਼ਿੰਦਗੀ ਇਹਦੇ ਆਲੇ ਦੁਆਲੇ ਰਹਿਣਾ ਮੈਂ ਹੋਰ ਕਿਤੇ ਨਹੀਂ ਜਾਣਾ ਕਾਕਾ ਉੱਥੇ ਜਾਨਵਰ ਵੀ ਆ ਉੱਥੇ ਚਲੇ ਜਾ ਕੋਈ ਨਹੀਂ ਜਿਹੜਾ ਇਹ ਜਾਨਵਰ ਆ ਇਹਨੇ ਦੂਜੇ ਜਾਨਵਰ ਭੁਲਾਏ ਪਏ ਮੈਨੂੰ ਤੇ ਨਾਲੇ ਜਿਹੜਾ ਤੁਸੀਂ ਆਪਣੇ ਘਰ ਜਾਨਵਰ ਰੱਖਿਆ ਉਹ ਤੇ ਇਹ ਨਹੀਂ ਦੇਖਦਾ ਵੀ ਪਰਸੋਂ ਦੀ ਦਾਲ ਪਈ ਹੈ ਉਹਨੂੰ ਵੀ ਰੱਖ ਠੀਕ ਹੈ ਕਾਕਾ ਨਹੀਂ ਜਾਣਾ ਲਾਲਾ ਮੈਂ ਹੁਣ ਨਹੀਂ ਜਾਣਾ ਮੇਰੇ ਸਾਲੂ